सिख आगू रिपुदमन सिंह मलिक का फिरौती लैके कतल करने वाले 2 मुलजम दोषी करार। श्रोमणी अकाली दल ਅੰਮ੍ਰਿਤਸਰ ਵੱਲੋਂ ਚੰਡੀਗੜ੍ਹ ਵਿਖੇ ਕੀਤੀ ਗਈ ਪੰਥਕ ਇਕੱਤਰਤਾ। ਬਰਗਾੜੀ ਬੇਅਦਬੀ ਮਾਮਲੇ ਵਿੱਚ ਪੰਜਾਬ ਗ੍ਰਹਿ ਵਿਭਾਗ ਨੇ ਸੌਦਾ ਸਾਧ ਖਿਲਾਫ ਮੁਕੱਦਮਾ ਚਲਾਉਣ ਦੀ ਦਿੱਤੀ ਮਨਜ਼ੂਰੀ। ਕੈਨੇਡਾ ਦੀ ਇੱਕ ਅਦਾਲਤ ਨੇ 1985 ਦੇ 에ਅਰ ਇੰਡੀਆ ਕਨਿਸ਼ਕ ਬੰਬ ਧਮਾਕੇ ਦੇ ਮਾਮਲੇ ਵਿੱਚ ਬਰੀ ਕੀਤੇ ਗਏ ਸਿੱਖ ਆਗੂ ਰਿਪੁਦਮਨ ਸਿੰਘ ਮਲਿਕ ਦੀ ਹੱਤਿਆ ਦੇ 2 ਦੋਸ਼ੀਆਂ ਨੂੰ ਦੋਸ਼ੀ ਕਰਾਰ ਦਿੱਤਾ ਹੈ। ਟੈਨਰ ਫੋਕਸ ਅਤੇ ਜੋਸ ਲੋਪੇਜ਼ ਨੇ ਬ੍ਰਿਟਿਸ਼ ਕੋਲੰਬੀਆ ਦੀ ਸੁਪਰੀਮ ਕੋਰਟ ਵਿੱਚ ਮੰਨਿਆ ਕਿ ਮਲਿਕ ਨੂੰ ਮਾਰਨ ਲਈ ਉਹਨਾਂ ਨੂੰ ਪੈਸੇ ਦਿੱਤੇ ਗਏ ਸਨ। 14 ਜੁਲਾਈ 2022 ਨੂੰ ਮਲਿਕ ਨੂੰ ਸਰੀ ਬ੍ਰਿਟਿਸ਼ ਕੋਲੰਬੀਆ ਵਿੱਚ ਉਹਨਾਂ ਦੇ ਘਰ ਦੇ ਬਾਹਰ ਕਈ ਵਾਰ ਫਾਇਰ ਕਰਕੇ ਕਤਲ ਕਰ ਦਿੱਤਾ ਗਿਆ ਸੀ। ਵੈਂਕੂਵਰ ਸਨ ਦੀ ਰਿਪੋਰਟ ਮੁਤਾਬਕ ਜਦੋਂ ਦੋਵਾਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤਾਂ ਦੋਵਾਂ ਵਿੱਚ ਲੜਾਈ ਹੋ ਗਈ ਅਤੇ ਇੱਕ ਦੂਜੇ ਨੂੰ ਥੱਪੜ ਅਤੇ ਮੁੱਕੇ ਮਾਰਨ ਲੱਗੇ, ਜਿਸ ਤੋਂ ਬਾਅਦ ਸ਼ੈਰਿਫ ਨੇ ਦੋਵਾਂ ਨੂੰ ਇੱਕ ਦੂਜੇ ਤੋਂ ਦੂਰ ਕਰ ਦਿੱਤਾ। ਮਲਿਕ ਨੂੰ 2005 ਵਿੱਚ 에ਅਰ ਇੰਡੀਆ ਦੀ ਫਲਾਈਟ 182 ਨੂੰ ਬੰਬ ਨਾਲ ਉਡਾਉਣ ਦੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਗਿਆ ਸੀ। ਇਸ ਹਾਦਸੇ ਵਿੱਚ 329 ਲੋਕ ਮਾਰੇ ਗਏ ਸਨ। ਹਾਲਾਂਕਿ ਰਿਪੁਦਮਨ ਸਿੰਘ ਮਲਿਕ ਦੀ ਹੱਤਿਆ ਦਾ ਸਿੱਧੇ ਤੌਰ ਤੇ 1985 ਦੇ ਬੰਬ ਧਮਾਕਿਆਂ ਨਾਲ ਕੋਈ ਸਬੰਧ ਨਹੀਂ ਹੈ। ਉਹਨਾਂ ਨੂੰ ਇਸ ਮਾਮਲੇ ਵਿੱਚ ਸ਼ੱਕੀ ਵਜੋਂ ਦੇਖਿਆ ਗਿਆ ਹੈ। ਅਦਾਲਤ ਵਿੱਚ ਪੇਸ਼ ਕੀਤੇ ਗਏ ਤੱਥਾਂ ਦੇ ਅਨੁਸਾਰ ਫੋਕਸ ਅਤੇ ਲੋਪੇਜ਼ ਨੂੰ ਕਤਲ ਕਰਨ ਲਈ ਫਿਰੌਤੀ ਦਿੱਤੀ ਗਈ ਸੀ। ਇਹਨਾਂ ਦੋਵਾਂ ਦੇ ਪਿੱਛੇ ਮਾਸਟਰਮਾਈਂਡ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਮਲਿਕ ਦੇ ਪਰਿਵਾਰ ਨੇ ਹੱਤਿਆ ਦੀ ਯੋਜਨਾ ਬਣਾਉਣ ਵਾਲਿਆਂ ਨੂੰ ਗ੍ਰਿਫਤਾਰ ਕਰਨ ਦੀ ਅਪੀਲ ਕੀਤੀ ਹੈ। ਮਲਿਕ ਦੇ ਪਰਿਵਾਰ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਉਹ ਕਾਤਲਾਂ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਉਣ ਲਈ ਸ਼ੁਕਰਗੁਜ਼ਾਰ ਹਨ, ਪਰ ਇਸ ਤਰ੍ਹਾਂ ਪਰਿਵਾਰ ਦੇ ਕਿਸੇ ਮੈਂਬਰ ਨੂੰ ਗਵਾਉਣ ਦਾ ਦਰਦ ਕਦੇ ਦੂਰ ਨਹੀਂ ਹੋਵੇਗਾ। ਇਸ ਦੇ ਨਾਲ ਹੀ ਉਹਨਾਂ ਮੰਗ ਕੀਤੀ ਕਿ ਜਿਨ੍ਹਾਂ ਲੋਕਾਂ ਨੇ ਇਹਨਾਂ ਕਾਤਲਾਂ ਨੂੰ ਫਿਰੌਤੀ ਦਿੱਤੀ ਉਹਨਾਂ ਨੂੰ ਵੀ ਫੜਿਆ ਜਾਵੇ। ਅਦਾਲਤ ਵਿੱਚ ਦੋਸ਼ੀ ਪਾਏ ਜਾਣ ਤੋਂ ਬਾਅਦ ਦੋਵਾਂ ਮੁਲਜ਼ਮਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ। ਅਦਾਲਤ ਨੇ ਸਜ਼ਾ ਦੀ ਅਗਲੀ ਤਰੀਕ 31 ਅਕਤੂਬਰ 2024 ਤੈਅ ਕੀਤੀ ਹੈ, ਜਿਸ ਵਿੱਚ ਦੋਵਾਂ ਦੋਸ਼ੀਆਂ ਨੂੰ ਘੱਟੋ-ਘੱਟ 20 ਸਾਲ ਦੀ ਸਜ਼ਾ ਹੋ ਸਕਦੀ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਅੱਜ ਚੰਡੀਗੜ੍ਹ ਵਿੱਚ ਪੰਥਕ ਇਕੱਤਰਤਾ ਦਾ ਪ੍ਰੋਗਰਾਮ ਕੀਤਾ ਗਿਆ, ਜਿਸ ਵਿੱਚ ਪੰਥਕ ਅਤੇ ਰਾਜਨੀਤਿਕ ਮਸਲਿਆਂ ਤੇ ਵਿਚਾਰਾਂ ਹੋਈਆਂ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਿਛਲੇ ਸਾਲਾਂ ਵਿੱਚ ਅੰਤਰਰਾਸ਼ਟਰੀ ਪੱਧਰ ਤੇ ਸਿੱਖ ਆਗੂਆਂ ਦੇ ਵਧ ਰਹੇ ਕਤਲੇਆਮ ਅਤੇ ਭਾਰਤ ਸਰਕਾਰ ਦੀ ਸਿੱਖਾਂ ਨੂੰ ਦੇਸ਼ ਅਤੇ ਵਿਦੇਸ਼ਾਂ ਵਿੱਚ ਮਾਰਨ ਦੀ ਸਿਆਸਤ ਤੇ ਗਹਿਰਾਈ ਨਾਲ ਚਰਚਾ ਕੀਤੀ ਗਈ। ਇਸ ਦੇ ਨਾਲ ਹੀ ਆਉਣ ਵਾਲੀਆਂ ਜ਼ਿਮਨੀ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਮਜ਼ਬੂਤ ਹਾਜ਼ਰੀ ਨੂੰ ਯਕੀਨੀ ਬਣਾਉਣ, ਪੰਥਕ ਰਾਜਨੀਤਿਕ ਹੱਕਾਂ ਦੀ ਵਕਾਲਤ ਅਤੇ ਪੰਜਾਬ ਵਿੱਚ ਸਿੱਖਾਂ ਦੇ ਹਿੱਤਾਂ ਦੀ ਸੁਰੱਖਿਆ ਲਈ ਮੁਹਿੰਮ ਨੂੰ ਵਧਾਉਣ ਤੇ ਵੀ ਵਿਚਾਰ ਕੀਤਾ ਗਿਆ। ਇਸ ਮੌਕੇ ਤੇ ਪਾਰਟੀ ਦੇ ਜਥੇਬੰਦਕ ਸਕੱਤਰ ਸਰਦਾਰ ਗੋਬਿੰਦ ਸਿੰਘ ਸੰਧੂ ਨੂੰ ਬਰਨਾਲਾ ਤੋਂ ਜ਼ਿਮਨੀ ਚੋਣਾਂ ਲਈ ਉਮੀਦਵਾਰ ਐਲਾਨਿਆ ਗਿਆ। ਕਿ ਜਿਹੜਾ ਸਿੱਖਾਂ ਦਾ ਕਤਲ ਹੋ ਰਿਹਾ ਹੈ ਸਾਰੀ ਦੁਨੀਆ ਦੇ ਵਿੱਚ, ਇੰਡੀਆ ਦੇ ਵਿੱਚ ਤੇ ਬਾਹਰ ਦੇ ਮੁਲਕਾਂ ਦੇ ਵਿੱਚ, ਇਹ ਬਹੁਤ ਗੰਭੀਰ ਮਾਮਲਾ ਹੈਗਾ, ਪਰ ਕੋਈ ਵੀ ਜਥੇਬੰਦੀ ਅਜੇ ਤੱਕ ਇਸ ਦੇ ਉੱਤੇ ਗੱਲ ਨਹੀਂ ਕਰ ਰਹੀ, ਨਾ ਕਾਂਗਰਸ ਨਾ ਆਮ ਪਾਰਟੀ। ਤੇ ਸਾਡੇ ਜਥੇਦਾਰ ਸਾਹਿਬਾਨ ਤੇ SDPC ਜਿਨ੍ਹਾਂ ਦਾ ਕੰਮ ਹੈਗਾ ਕਿ ਸਿੱਖ ਕੌਮ ਤੇ ਦੁਨੀਆ ਦੀ ਰੱਖਿਆ ਕਰਨੀ ਹੈ, ਗਰੀਬ ਦੀ। ਤੇ ਅੱਜ ਸਿੰਘ ਸਾਹਿਬ ਨੇ ਮੀਟਿੰਗ ਬੁਲਾਈ ਹੈ, ਜਿਹਦੇ ਫੈਸਲੇ ਤੁਹਾਨੂੰ ਸਿੰਘ ਸਾਹਿਬ ਨੇ ਦੱਸਦੇ ਹੈ। ਇਹ ਮੋਦੀ ਸਰਕਾਰ ਨੇ ਇਹਨਾਂ ਦੇ ਨਾਲ ਜਿਹੜੇ ਇਹਨਾਂ ਦੇ ਵਜ਼ੀਰ ਹੈ, ਅਮਿਤ ਸ਼ਾਹ ਜੀ, ਜੈ ਸ਼ੰਕਰ ਜੀ, ਅਜੀਤ ਡੋਇਲ ਜਿਹੜੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਹੈ, ਰਵੀ ਸਿਨਹਾ ਰॉ ਦਾ ਮੁਖੀ ਹੈ, ਰਾਜਨਾਥ ਸਿੰਘ ਡਿਫੈਂਸ ਮਿਨਿਸਟਰ ਹੈ, ਸੁਮੰਤ ਗੋਇਲ ਹੈ ਜਿਹੜਾ ਸਾਬਕਾ ਗੁਰਦਾਸਪੁਰ ਦਾ SSP ਵੀ ਰਿਹਾ ਹੈ। ਉਦੋਂ ਵੀ ਗੋਇਲ ਨੇ ਸਿੱਖ ਮਾਰੇ ਹੈ ਗੁਰਦਾਸਪੁਰ ਦੇ ਵਿੱਚ। ਇਹ ਸਾਰਿਆਂ ਨੇ ਇਹ ਪਾਲਿਸੀ ਬਣਾਈ ਹੈ ਕਿ ਅਸੀਂ ਜਿਹੜੇ ਸਿੱਖ ਆਜ਼ਾਦੀ ਦੀ ਗੱਲ ਕਰਦੇ ਹੈ ਉਹਨਾਂ ਨੂੰ ਅਸੀਂ ਮਾਰਮਨ ਸਿੰਘ ਮਲਿਕ ਨੂੰ, ਸੁਖਦੂਲ ਸਿੰਘ ਨੂੰ ਕੈਨੇਡਾ ਦੇ ਵਿੱਚ ਇੰਡੀਆ ਦੀ ਸਰਕਾਰ ਨੇ ਉਹਨਾਂ ਨੂੰ ਮਾਰਿਆ। ਅਮਰੀਕਾ ਦੇ ਵਿੱਚ ਸਾਜ਼ਿਸ਼ ਕੀਤੀ ਹੈ ਕਿ ਪੰਨੂ ਨੂੰ ਵੀ ਮਾਰਿਆ ਜਾਵੇ, ਪਰ ਅਮਰੀਕਾ ਦੀ ਇੰਟੈਲੀਜੈਂਸ ਇੱਡੀ ਤਕੜੀ ਹੈ ਕਿ ਉਸ ਨੇ ਸਾਰੇ ਫੜ ਲਏ ਬੰਦੇ, ਜਿਹੜੇ ਬੰਦੇ ਸਲਾਹ ਕਰ ਰਹੇ ਸੀਗੇ ਕਿ ਪੰਨੂ ਨੂੰ ਕਿਵੇਂ ਮਾਰਨਾ ਹੈ।
ਹੁਣ ਇਹੋ ਜਿਹਾ ਬੇਵਕੂਫ ਮੁਲਕ ਮੈਂ ਨਹੀਂ ਦੇਖਿਆ, ਮਾਫ ਕਰਨਾ ਮੈਂ ਵੀ ਇਹਦਾ ਮੈਂਬਰ ਹੈ, ਕਿ ਮੋਦੀ ਦੀ ਸਰਕਾਰ ਪੰਨੂ ਨੂੰ ਕਤਲ ਕਰਨ ਦੇ ਲਈ ਉੱਥੇ ਜਿਹੜੇ ਗੈਂਗਸਟਰ ਹੈ ਅਮਰੀਕਾ ਦੇ ਉਹਨਾਂ ਨਾਲ ਗੱਲ ਕਰ ਰਹੀ ਸੀਗੀ ਤੇ 1 ਲੱਖ ਤੋਂ ਜ਼ਿਆਦਾ ਡਾਲਰ ਵੀ ਅਮਰੀਕਾ ਭੇਜਿਆ ਗਿਆ ਉਹਨਾਂ ਬੰਦਿਆਂ ਕੋਲੇ। ਪਰ ਜਿਹਦੇ ਨਾਲ ਗੱਲ ਕਰ ਰਹੇ ਸੀਗੇ ਉਹ ਅਮਰੀਕਾ ਦੀ ਇੰਟੈਲੀਜੈਂਸ ਦੇ ਅਫਸਰ ਸੀਗੇ, ਜਿਨ੍ਹਾਂ ਨੂੰ ਇੰਡੀਆ ਦੇ ਗੁਪਤਾ ਤੇ ਇਹ ਗੋਇਲ ਤੇ ਡੋਇਲ ਜਿਹੜੇ ਗੱਲ ਕਰ ਰਹੇ ਸੀਗੇ। ਹੁਣ ਤੁਸੀਂ ਦੱਸੋ ਕਿ ਇਹ ਕਾਹਦੀ ਲਿਆਕਤ ਹੈ ਕਿ ਜੇ ਤੁਸੀਂ ਇੰਡੀਆ ਨੇ ਹੱਸਣਗੇ ਸਾਰੇ, ਜੋ ਕਰਕੇ ਇੰਡੀਆ ਦੀ ਕੈਬਨਿਟ ਦੇ ਵਿੱਚ ਇਹ ਸਲਾਹ ਹੋਈ ਹੈ ਕਿ ਸਿੱਖਾਂ ਨੂੰ ਕਿਵੇਂ ਮਾਰਨਾ ਹੈ, ਤੇ ਆਪਣੇ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਮਰਵਾਤਾ ਹੈ ਤੇ ਪੰਜਾਬ ਦੇ ਵਿੱਚ ਮੂਸੇਵਾਲ ਨੂੰ ਮਰਵਾ ਦਿੱਤਾ ਹੈਗਾ, ਤੇ ਪੰਨੂ ਨੂੰ ਮਰਵਾਉਣਾ ਸੀ ਪਰ ਉਹ ਪਹਿਲਾਂ ਪਤਾ ਲੱਗ ਗਿਆ ਅਮਰੀਕਾ ਦੀ ਇੰਟੈਲੀਜੈਂਸ ਨੂੰ। ਹੁਣ ਜਿੰਨੇ ਵੀ ਸਾਡੀ ਪਾਰਟੀ ਦੇ ਬੰਦੇ ਬਾਹਰ ਰਹਿੰਦੇ ਹੈ ਉਹਨਾਂ ਨੂੰ ਉੱਥੋਂ ਦੀਆਂ ਸਰਕਾਰਾਂ ਪੁੱਛਦੀਆਂ ਕਿ ਤੁਹਾਨੂੰ ਸਿਕਿਉਰਿਟੀ ਚਾਹੀਦੀ ਹੈ ਕਿ ਨਹੀਂ ਚਾਹੀਦੀ। ਇੱਥੋਂ ਤੱਕ ਗੱਲ ਵੱਧ ਗਈ ਹੈ ਕਿ ਅਮਰੀਕਾ ਜਿਹੜਾ ਸਭ ਤੋਂ ਵੱਡਾ ਮੁਲਕ ਹੈ ਪਾਵਰਫੁਲ, ਬਰਤਾਨੀਆ, ਪਾਕਿਸਤਾਨ, ਜਿੱਥੇ ਇਹਨਾਂ ਨੇ ਕਤਲ ਕਰਨੇ ਸੀ ਕੀਤੇ ਹੈ, ਉਹਨਾਂ ਦੀ ਸੋਵਰੇਨਿਟੀ ਬਾਦਸ਼ਾਹੀ ਤੋੜਤੀ ਹੈ, ਜਿਹੜਾ ਕਿ ਇੰਟਰਨੈਸ਼ਨਲ ਇੱਕ ਬਹੁਤ ਵੱਡਾ ਜ਼ੁਲਮ ਹੈ ਕਿ ਕਿਸੇ ਦੇ ਮੁਲਕ ਦੇ ਵਿੱਚ ਜਾ ਕੇ ਇੰਡੀਆ ਕਿਸੇ ਅਮਰੀਕਨ ਸ਼ਹਿਰੀ ਨੂੰ, ਕੈਨੇਡਾ ਦੇ ਸ਼ਹਿਰੀ ਨੂੰ, ਪਾਕਿਸਤਾਨ ਦੇ ਸ਼ਹਿਰੀ ਨੂੰ, ਬਰਤਾਨੀਆ ਦੇ ਸ਼ਹਿਰੀ ਨੂੰ ਮਾਰ ਦੇਵੇ। ਫਰੀਦਕੋਟ ਜ਼ਿਲ੍ਹੇ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਅਤੇ ਬਰਗਾੜੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਚੋਰੀ ਕਰਨ, ਗਲੀਆਂ ਵਿੱਚ ਖਿਲਾਰਨ ਅਤੇ ਇਤਰਾਜ਼ਯੋਗ ਪੋਸਟਰ ਲਾਉਣ ਦੇ ਮਾਮਲੇ ਵਿੱਚ ਪੰਜਾਬ ਸਰਕਾਰ ਨੇ ਅੱਜ ਸੌਦਾ ਸਾਧ ਸਮੇਤ 7 ਡੇਰਾ ਪ੍ਰੇਮੀਆਂ ਖਿਲਾਫ ਮੁਕੱਦਮਾ ਚਲਾਉਣ ਲਈ ਜ਼ਰੂਰੀ ਮਨਜ਼ੂਰੀ ਦੇ ਦਿੱਤੀ ਹੈ। ਗ੍ਰਹਿ ਵਿਭਾਗ ਦੇ ਸਕੱਤਰ ਗੁਰਕੀਰਤਪਾਲ ਸਿੰਘ ਨੇ ਆਪਣੇ ਫੈਸਲੇ ਵਿੱਚ ਕਿਹਾ ਕਿ ਹੁਣ ਤੱਕ ਇਕੱਠੇ ਕੀਤੇ ਗਏ ਸਬੂਤਾਂ ਤੋਂ ਜਾਪਦਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਚੋਰੀ ਕਰਨ, ਬਾਅਦ ਵਿੱਚ ਇਸ ਦੇ ਗਲੀਆਂ ਵਿੱਚ ਖਿਲਾਰਨ ਅਤੇ ਇਤਰਾਜ਼ਯੋਗ ਪੋਸਟਰ ਲਾਉਣ ਦੇ ਦੋਸ਼ ਮੁੱਢਲੇ ਰੂਪ ਵਿੱਚ ਸਾਬਿਤ ਹੁੰਦੇ ਹਨ। ਫੌਜਦਾਰੀ ਕਾਨੂੰਨ ਮੁਤਾਬਕ ਬੇਅਦਬੀ ਕਾਂਡ ਨਾਲ ਜੁੜੇ ਮੁੱਦਿਆਂ ਦੀ ਸੁਣਵਾਈ ਅਦਾਲਤ ਉਦੋਂ ਤੱਕ ਨਹੀਂ ਕਰ ਸਕਦੀ ਜਦੋਂ ਤੱਕ ਪੰਜਾਬ ਸਰਕਾਰ ਦਾ ਗ੍ਰਹਿ ਵਿਭਾਗ ਲਿਖਤੀ ਮਨਜ਼ੂਰੀ ਨਹੀਂ ਦਿੰਦਾ। ਮੁਕੱਦਮਾ ਚਲਾਉਣ ਲਈ ਲੋੜੀਂਦੀ ਮਨਜ਼ੂਰੀ ਪਿਛਲੇ ਕਰੀਬ 3 ਸਾਲਾਂ ਤੋਂ ਗ੍ਰਹਿ ਵਿਭਾਗ ਵਿੱਚ ਪੈਂਡਿੰਗ ਪਈ ਸੀ, ਜਿਸ ਦਾ ਪੰਜਾਬ ਸਰਕਾਰ ਨੇ ਅੱਜ ਫੈਸਲਾ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਦੇਸ਼ ਦੀ ਸਰਵਉੱਚ ਅਦਾਲਤ ਨੇ ਡੇਰਾ ਸੱਚਾ ਸੌਦਾ ਅਤੇ ਡੇਰਾ ਪ੍ਰੇਮੀਆਂ ਖਿਲਾਫ ਦਰਜ ਹੋਏ ਮੁਕੱਦਮਿਆਂ ਦੀ ਸੁਣਵਾਈ ਤੇ ਲੱਗੀ ਰੋਕ ਨੂੰ ਹਟਾ ਦਿੱਤਾ ਹੈ। ਹੁਣ ਬੇਅਦਬੀ ਕਾਂਡ ਦੇ ਸਾਰੇ ਮੁਕੱਦਮੇ ਚੱਲਣ ਵਿੱਚ ਆ ਰਹੀਆਂ ਮੁਸ਼ਕਲਾਂ ਦੂਰ ਹੋ ਗਈਆਂ ਹਨ ਅਤੇ ਜਲਦੀ ਹੀ ਮੁਕੱਦਮਿਆਂ ਦੀ ਸੁਣਵਾਈ ਸ਼ੁਰੂ ਹੋਣ ਦੀ ਆਸ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਫਰੀਦਕੋਟ ਜ਼ਿਲ੍ਹੇ ਵਿੱਚ ਵਾਪਰੀਆਂ ਸਨ, ਪਰ ਇਹਨਾਂ ਮੁਕੱਦਮਿਆਂ ਦੀ ਸੁਣਵਾਈ ਚੰਡੀਗੜ੍ਹ ਵਿੱਚ ਹੋਵੇਗੀ ਕਿਉਂਕਿ ਡੇਰਾ ਪ੍ਰੇਮੀਆਂ ਨੇ ਆਪਣੀ ਸੁਰੱਖਿਆ ਦਾ ਹਵਾਲਾ ਦੇ ਕੇ ਸੁਪਰੀਮ ਕੋਰਟ 'ਚੋਂ ਇਹ ਕੇਸ ਚੰਡੀਗੜ੍ਹ ਤਬਦੀਲ ਕਰਵਾ ਲਏ ਸਨ। ਬੇਅਦਬੀ ਕਾਂਡ ਵਿੱਚ ਮੁਲਜ਼ਮ ਵਜੋਂ ਨਾਮਜ਼ਦ 3 ਡੇਰਾ ਪ੍ਰੇਮੀਆਂ ਦਾ ਕਤਲ ਹੋ ਚੁੱਕਿਆ ਹੈ। ਇਹਨਾਂ ਘਟਨਾਵਾਂ ਨੂੰ ਆਧਾਰ ਬਣਾ ਕੇ ਹੀ ਇਹ ਕੇਸ ਫਰੀਦਕੋਟ ਤੋਂ ਚੰਡੀਗੜ੍ਹ ਤਬਦੀਲ ਕੀਤੇ ਗਏ ਸਨ। ਪੰਜਾਬ ਕਾਂਗਰਸ ਵੱਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਪੰਜਾਬ ਵਿੱਚ ਕਿਸਾਨਾਂ ਦੀਆਂ ਮੁਸ਼ਕਲਾਂ ਵਧਾਉਣ ਦਾ ਇਲਜ਼ਾਮ ਲਗਾਇਆ ਗਿਆ ਹੈ। ਕਾਂਗਰਸ ਦੇ ਆਗੂ ਪ੍ਰਤਾਪ ਬਾਜਵਾ ਨੇ ਅੱਜ ਕਾਦੀਆਂ ਸ਼ਹਿਰ ਦੀ ਅਨਾਜ ਮੰਡੀ ਦੇ ਦੌਰੇ ਦੌਰਾਨ ਝੋਨੇ ਦੀ ਖਰੀਦ ਸੰਬੰਧੀ ਕਿਸਾਨਾਂ, ਆੜ੍ਹਤੀਆਂ, ਸ਼ੈਲਰ ਮਾਲਕਾਂ ਤੇ ਮਜ਼ਦੂਰਾਂ ਦੀਆਂ ਗੰਭੀਰ ਮੁਸ਼ਕਲਾਂ ਸੰਬੰਧੀ ਗੱਲ ਕਰਨ ਲਈ ਖਾਦ ਅਤੇ ਸਪਲਾਈ ਮੰਤਰੀ ਲਾਲ ਚੰਦ ਕਟਾਰੂ ਚੱਕ ਨਾਲ ਦੁਪਹਿਰ 12 ਵਜੇ ਮੀਡੀਆ ਦੀ ਮੌਜੂਦਗੀ ਵਿੱਚ 3 ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹਨਾਂ ਦਾ ਫੋਨ ਬੰਦ ਆਇਆ। ਇਸ ਮੌਕੇ ਪ੍ਰਤਾਪ ਬਾਜਵਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੀਆਂ ਸਾਰੀਆਂ ਮੰਡੀਆਂ ਵਿੱਚ ਚੱਲ ਰਹੇ ਸੰਕਟ ਬਾਰੇ ਚੰਗੀ ਤਰ੍ਹਾਂ ਜਾਣਦੇ ਹਨ। ਇਹ ਅਸਲੀਅਤ ਵਿੱਚ ਪੰਜਾਬ ਦੀ ਆਪ ਸਰਕਾਰ ਅਤੇ ਕੇਂਦਰ ਦੀ ਭਾਜਪਾ ਸਰਕਾਰ ਦੀ ਸੋਚੀ ਸਮਝੀ ਸਾਜ਼ਿਸ਼ ਹੈ, ਜਿਸ ਕਾਰਨ ਸਾਡੇ ਕਿਸਾਨ ਮੁਸੀਬਤ ਵਿੱਚ ਛੱਡੇ ਗਏ ਹਨ। ਇਹਨਾਂ ਦਾ ਕਟਾਰੂ ਚੱਕ ਕੇ ਆਦਾ ਗੱਲ ਸੁਣੋ, ਕਟਾਰੂ ਚੱਕ ਫੂਡ ਮਿਨਿਸਟਰ ਹੈ। ਮੈਂ 5 ਮਿੰਟ ਪਹਿਲੇ ਫੋਨ ਕੀਤਾ ਕਟਾਰੂ ਚੱਕ ਨੂੰ, ਉਹਦਾ ਫੋਨ ਬੰਦ ਆ ਰਿਹਾ। ਅੱਜ ਦੇ ਦਿਨ ਦਿਹਾੜੇ ਆ ਵੇਖੋ ਲਾਲ ਚੰਦ ਕਟਾਰੂ ਚੱਕ ਪੜ ਰਹੇ ਹੋ। ਆ ਮੈਂ ਫੋਨ ਮਿਲਾਉਣ ਲੱਗਾ ਤੁਹਾਡੇ ਉੱਤੇ।
संपर्क करना चाहते हो अच्छा। वो अजय स्विच ऑफ है। कृपा करके थोड़ी देर बाद कोशिश करो। ये तुसी मंत्री है आ कटारू चाका तुम सुन लो, फोन भी नोट कर लो, बात कर। ये इस टाइम 12 बजे दोपहर दे ओदा टेलीफोन ऑफ आ दे ਆ ਤੁਹਾਡੇ ਸਾਹਮਣੇ ਤੋਂ ਇੱਥੋਂ ਤੁਸੀਂ ਆ ਮੈਂ ਤੁਹਾਨੂੰ ਨੰਬਰ ਵੀ ਦੇ ਦੇਣ ਲੱਗਾ ਇਹਨਾਂ ਮਗਰੋਂ ਕਹਿ ਦਿਓ ਪਤਾ ਨਹੀਂ ਕਿਹਨੂੰ ਮਿਲਾਉਂਦੇ ਰਹੇ ਨੇ। ਆ ਨੰਬਰ ਜੇ ਆ ਫੋਟੋ ਵੀ ਲੈ ਲਿਓ ਇਹਦੀ ਨੰਬਰ ਆ ਕਟਾਰੂ ਚੱਕ ਦੀ ਆ ਟਾਈਮ ਵੀ 12:04 1 ਮਿੰਟ 12:04 ਤੇ ਕਾਲ ਉਹ ਖਲੋ ਜਾ ਯਾਰ ਥੋੜੀ ਸੀਰੀਅਸ ਗੱਲ ਕਰੋ ਜੀ ਨਾ ਯਾਰ ਨਾ ਜਿਹੜੀ ਗੱਲ 12:04 ਤੇ ਕਟਾਰੂ ਚੱਕ ਨੂੰ ਇੱਕ ਵਾਰ ਫੇਰ ਕਰਨ ਲੱਗਾ ਤੁਹਾਡੇ ਨਾਲ ਸ਼ਾਇਦ ਚੁੱਕੀ ਲੈ अब तुसी संपर्क करना चाहते हो वो अजय स्विच ऑफ है। कृपा करके थोड़ी देर बाद कोशिश करो। ਉਹ ਨਹੀਂ ਗੱਲ ਫੂਡ ਮਿਨਿਸਟਰ ਹੈ ਯਾਰ ਇਸ ਤੇ ਛੋਟੀ ਗੱਲ ਇਹ ਕੋਈ ਛੋਟੀ ਗੱਲ ਵਾਲੀ ਤੇ ਨਹੀਂ। ਉਹਦਾ ਮਤਲਬ ਕਿ ਤੁਸੀਂ ਵੇਖੋ ਉਹਨਾਂ ਨੂੰ ਆਪ ਹੀ ਪਤਾ ਇੱਥੇ ਹਾਲਾਤ ਕੀ ਪਤਾ ਟੈਲੀਫੋਨ ਨੂੰ ਉਧਾਰ ਆ ਰਹੇ ਹੋਣੇ। ਜੇਕਰ ਇਸ ਸਮੇਂ ਪੰਜਾਬ ਵਿੱਚ ਝਾਂਦ ਮਾਰੀਏ ਤਾਂ ਹਰ ਪਾਸੇ ਪੰਜਾਬ ਦੀ ਮਾਨ ਸਰਕਾਰ ਖਿਲਾਫ ਕਿਸਾਨਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਝੋਨੇ ਦੀ ਫਸਲ ਨੂੰ ਲੈ ਕੇ ਕਿਸਾਨ ਰੁਲ ਰਹੇ ਹਨ, ਪਰ ਪੰਜਾਬ ਸਰਕਾਰ ਦੇ ਝੋਨੇ ਦੀ ਖਰੀਦ ਨੂੰ ਲੈ ਕੇ ਕੀਤੇ ਗਏ ਦਾਅਵੇ ਵਾਅਦੇ ਖੋਖਲੇ ਨਜ਼ਰ ਆ ਰਹੇ ਹਨ, ਜਿਸ ਦੇ ਚੱਲਦੇ ਹੁਣ ਪੰਜਾਬ ਦੀਆਂ ਮੰਡੀਆਂ ਵਿੱਚ ਝੋਨੇ ਦੀ ਲਿਫਟਿੰਗ ਨਾ ਹੋਣ ਤੋਂ ਬਾਅਦ ਕੇਂਦਰ ਸਰਕਾਰ ਨੇ ਕਮਾਨ ਆਪਣੇ ਹੱਥ ਵਿੱਚ ਲੈਣ ਦੀ ਤਿਆਰੀ ਕਰ ਲਈ ਹੈ। ਮਿਲੀ ਜਾਣਕਾਰੀ ਮੁਤਾਬਕ ਰਾਈਸ ਮਿਲਰਾਂ ਦੀ ਭਲਕੇ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨਾਲ ਮੀਟਿੰਗ ਕੀਤੀ ਜਾਵੇਗੀ। ਇਹ ਮੀਟਿੰਗ ਦੁਪਹਿਰ 3 ਵਜੇ ਹੋਵੇਗੀ। ਇਸ ਮੀਟਿੰਗ ਦੌਰਾਨ ਰਾਈਸ ਮਿਲਰਾਂ ਦੀਆਂ ਮੰਗਾਂ ਤੇ ਚਰਚਾ ਹੋਵੇਗੀ। ਦੱਸ ਦੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਵੀ ਮੀਟਿੰਗ ਹੋਈ ਹੈ, ਪਰ ਇਹਨਾਂ ਮੀਟਿੰਗਾਂ ਵਿੱਚ ਕੋਈ ਹੱਲ ਨਹੀਂ ਨਿਕਲਿਆ, ਜਿਸ ਕਾਰਨ ਅਜੇ ਵੀ ਰਾਈਸ ਮਿਲਰ ਪਰੇਸ਼ਾਨ ਹਨ। ਦੱਸ ਦੇ ਕਿ ਪੰਜਾਬ ਦੀਆਂ ਮੰਡੀਆਂ ਵਿੱਚ ਝੋਨੇ ਦੀ ਫਸਲ ਦੇ ਅੰਬਾਰ ਲੱਗੇ ਹੋਏ ਹਨ। ਅਜੇ ਵੀ ਝੋਨੇ ਦੀ ਫਸਲ ਦੀ ਲਿਫਟਿੰਗ ਸ਼ੁਰੂ ਨਹੀਂ ਹੋਈ ਹੈ, ਜਿਸ ਕਾਰਨ ਕਿਸਾਨ ਮੰਡੀਆਂ ਵਿੱਚ ਪਰੇਸ਼ਾਨ ਹਨ। ਉੱਥੇ ਹੀ ਝੋਨੇ ਦੀ ਲਿਫਟਿੰਗ ਨਾ ਹੋਣ ਕਾਰਨ ਕਿਸਾਨਾਂ ਵੱਲੋਂ ਹਾਈਵੇ ਨੂੰ ਜਾਮ ਕੀਤਾ ਜਾ ਰਿਹਾ ਹੈ, ਜਿਸ ਕਾਰਨ ਆਮ ਲੋਕਾਂ ਨੂੰ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਈ ਅੰਮ੍ਰਿਤਪਾਲ ਸਿੰਘ ਦੇ ਨਾਲ ਜੇਲ੍ਹ ਵਿੱਚ ਬੰਦ ਉਹਨਾਂ ਦੇ ਸਾਥੀ ਗੁਰਿੰਦਰਪਾਲ ਸਿੰਘ ਨੇ ਹਾਈ ਕੋਰਟ ਵਿੱਚ ਪਟੀਸ਼ਨ ਦਾਖਲ ਕੀਤੀ ਹੈ ਕਿ ਜੇਲ੍ਹ ਵਿੱਚ ਉਹਨਾਂ ਦੀ ਜਾਨ ਨੂੰ ਖਤਰਾ ਹੈ, ਇਸ ਲਈ ਉਹਨਾਂ ਨੂੰ ਦੇਸ਼ ਦੀ ਕਿਸੇ ਹੋਰ ਜੇਲ੍ਹ ਵਿੱਚ ਤਬਦੀਲ ਕੀਤਾ ਜਾਵੇ। ਐਡਵੋਕੇਟ ਸਿਮਰਨਜੀਤ ਸਿੰਘ ਨੇ ਕਿਹਾ ਕਿ ਗੁਰਿੰਦਰਪਾਲ ਸਿੰਘ ਔਜਲਾ ਉਰਫ ਗੁਰ ਔਜਲਾ ਨੇ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਡਿਬਰੂਗੜ੍ਹ ਜੇਲ੍ਹ ਵਿੱਚ ਆਪਣੀ ਜਾਨ ਨੂੰ ਖਤਰਾ ਹੋਣ ਦੀ ਗੱਲ ਆਖਦਿਆਂ ਦੇਸ਼ ਦੀ ਕਿਸੇ ਹੋਰ ਜੇਲ੍ਹ ਵਿੱਚ ਤਬਦੀਲ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਇਸ ਸੰਬੰਧੀ ਪੰਜਾਬ ਦੇ ਮੁੱਖ ਸਕੱਤਰ ਅਤੇ ਡਿਬਰੂਗੜ੍ਹ ਜੇਲ੍ਹ ਸੁਪਰਡੈਂਟ ਨੂੰ ਵੀ ਮਿਲ ਚੁੱਕੇ ਹਨ, ਜਿਸ ਤੇ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ। ਹਾਲਾਂਕਿ ਔਜਲਾ ਦੀ ਮੰਗ ਤੇ ਉਹਨਾਂ ਦੀ ਬੈਰਕ ਨੂੰ ਪਹਿਲਾਂ ਹੀ ਬਦਲ ਕੇ ਜੇਲ੍ਹ ਦੀ ਕਿਸੇ ਹੋਰ ਬੈਰਕ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ, ਪਰ ਹੁਣ ਔਜਲਾ ਨੇ ਜੇਲ੍ਹ ਬਦਲਣ ਦੀ ਮੰਗ ਕੀਤੀ ਹੈ। ਔਜਲਾ ਦਾ ਕਹਿਣਾ ਹੈ ਕਿ ਡਿਬਰੂਗੜ੍ਹ ਜੇਲ੍ਹ ਵਿੱਚ ਉਹਨਾਂ ਦੀ ਜਾਨ ਨੂੰ ਖਤਰਾ ਹੈ ਤੇ ਉਹਨਾਂ ਨੂੰ ਇਹ ਵੀ ਡਰ ਹੈ ਕਿ ਇਸ ਜੇਲ੍ਹ ਵਿੱਚ ਉਹਨਾਂ ਨੂੰ ਕਿਸੇ ਹੋਰ ਕੇਸ ਵਿੱਚ ਵੀ ਫਸਾਇਆ ਜਾ ਸਕਦਾ ਹੈ, ਇਸ ਲਈ ਉਹਨਾਂ ਨੂੰ ਡਿਬਰੂਗੜ੍ਹ ਜੇਲ੍ਹ ਤੋਂ ਦੇਸ਼ ਦੀ ਕਿਸੇ ਹੋਰ ਜੇਲ੍ਹ ਵਿੱਚ ਤਬਦੀਲ ਕੀਤਾ ਜਾਵੇ। ਦੱਸ ਦੇ ਕਿ ਔਜਲਾ ਪਹਿਲਾਂ ਹੀ ਆਪਣੇ ਤੇ ਲਗਾਏ ਗਏ ਨਵੇਂ NSA ਨੂੰ ਹਾਈ ਕੋਰਟ ਵਿੱਚ ਚੁਣੌਤੀ ਦੇ ਚੁੱਕੇ ਹਨ। ਅੱਜ ਅਦਾਲਤ ਦਾ ਸਮਾਂ ਪੂਰਾ ਹੋਣ ਕਾਰਨ ਔਜਲਾ ਦੀ ਪਟੀਸ਼ਨ ਤੇ ਸੁਣਵਾਈ ਨਹੀਂ ਹੋ ਸਕੀ। ਹੁਣ ਹਾਈ ਕੋਰਟ ਔਜਲਾ ਦੀ ਇਸ ਪਟੀਸ਼ਨ ਤੇ ਭਲਕੇ ਸੁਣਵਾਈ ਕਰੇਗੀ। ਝੋਨੇ ਦੀ ਖਰੀਦ ਨੂੰ ਲੈ ਕੇ ਕਿਸਾਨਾਂ ਵੱਲੋਂ ਨੈਸ਼ਨਲ ਹਾਈਵੇ ਉੱਤੇ ਧਰਨਾ ਲਗਾਇਆ ਗਿਆ ਹੈ। ਕਿਸਾਨਾਂ ਅਤੇ ਫਗਵਾੜਾ ਪ੍ਰਸ਼ਾਸਨ ਨਾਲ ਮੀਟਿੰਗ ਹੋਈ, ਜੋ ਕਿ ਬੇਸਿੱਟਾ ਰਹੀ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਫਿਲਹਾਲ ਇਹ ਧਰਨਾ ਨਹੀਂ ਚੁੱਕਿਆ ਜਾਵੇਗਾ। ਉਹਨਾਂ ਨੇ ਕਿਹਾ ਕਿ ਸਰਵਿਸ ਲਾਈਨ ਬੰਦ ਨਹੀਂ ਕੀਤੀ ਜਾਵੇਗੀ ਤੇ ਰਾਹਗੀਰਾਂ ਨੂੰ ਕਿਸੇ ਵੀ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਜ਼ਿਕਰਯੋਗ ਹੈ ਕਿ ਕੱਲ ਤੋਂ ਹੀ ਇਸ ਹਾਈਵੇ ਤੇ ਕਿਸਾਨ ਧਰਨਾ ਲਗਾ ਕੇ ਬੈਠੇ ਹੋਏ ਹਨ, ਜਿਸ ਕਾਰਨ ਜਲੰਧਰ ਦਿੱਲੀ ਨੈਸ਼ਨਲ ਹਾਈਵੇ ਤੇ ਆਵਾਜਾਈ ਕਾਫੀ ਪ੍ਰਭਾਵਿਤ ਹੋ ਰਹੀ ਹੈ। ਉਧਰ ਹੁਸ਼ਿਆਰਪੁਰ ਦਸੂਹਾ ਦੇ ਦਿੱਲੀ ਜੰਮੂ ਨੈਸ਼ਨਲ ਹਾਈਵੇ ਤੇ ਅੱਜ ਕਿਸਾਨਾਂ ਵੱਲੋਂ ਰੋਸ ਪ੍ਰਦਰਸ਼ਨ ਕਰਕੇ ਰੋਡ ਜਾਮ ਕੀਤਾ ਗਿਆ। ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਪੰਜਾਬ ਸਰਕਾਰ ਝੋਨੇ ਦੀ ਲਿਫਟਿੰਗ ਅਤੇ ਕਮਿਸ਼ਨ ਏਜੰਟ ਵੱਲੋਂ ਕੀਤੀ ਜਾ ਰਹੀ ਲੁੱਟ ਬੰਦ ਨਹੀਂ ਕਰਦੀ, ਉਦੋਂ ਤੱਕ ਇਹ ਧਰਨਾ ਜਾਰੀ ਰਹੇਗਾ। ਕਿਸਾਨਾਂ ਵੱਲੋਂ ਨੈਸ਼ਨਲ ਹਾਈਵੇ ਪੂਰੀ ਤਰ੍ਹਾਂ ਜਾਮ ਕਰ ਦਿੱਤਾ ਗਿਆ, ਜਿਸ ਕਾਰਨ ਰਾਹਗੀਰਾਂ ਨੂੰ ਭਾਰੀ ਦਿੱਕਤਾਂ ਦਾ ਵੀ ਸਾਹਮਣਾ ਕਰਨਾ ਪਿਆ। ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਕਿਸਾਨ ਆਗੂ ਪਰਮਿੰਦਰ ਸਿੰਘ ਨੇ ਦੱਸਿਆ ਕਿ ਇਸ ਵਾਰ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਮੰਡੀਆਂ ਵਿੱਚ ਭਾਰੀ ਪਰੇਸ਼ਾਨ ਕੀਤਾ ਹੈ। ਲਗਾਤਾਰ 18 ਦਿਨਾਂ ਤੋਂ ਕਿਸਾਨ ਆਪਣੀ ਝੋਨੇ ਦੀ ਫਸਲ ਨੂੰ ਮੰਡੀਆਂ ਵਿੱਚ ਵੇਚਣ ਲਈ ਸੰਘਰਸ਼ ਕਰ ਰਹੇ ਹਨ। ਹੁਣ ਦਲਾਲਾਂ ਨੇ ਕਿਸਾਨਾਂ ਨੂੰ ਲੁੱਟਣ ਦਾ ਨਵਾਂ ਤਰੀਕਾ ਲੱਭ ਲਿਆ ਹੈ। ਕਮਿਸ਼ਨ ਏਜੰਟ ਕਿਸਾਨਾਂ ਤੋਂ 200 ਰੁਪਏ ਪ੍ਰਤੀ ਕੁਇੰਟਲ ਝੋਨੇ ਦੀ ਨਜਾਇਜ਼ ਕਟੌਤੀ ਕਰ ਰਹੇ ਹਨ, ਜੋ ਕਿ ਸਰਾਸਰ ਧੱਕਾ ਹੈ। ਇਹ ਧਰਨਾ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਇਹ ਸਭ ਬੰਦ ਨਹੀਂ ਹੋ ਜਾਂਦਾ ਅਤੇ ਲਿਫਟਿੰਗ ਸ਼ੁਰੂ ਨਹੀਂ ਹੁੰਦੀ। ਦੋਵਾਂ ਫੋਰਮਾਂ ਨੇ ਜਿਹੜੀ ਚੰਡੀਗੜ੍ਹ ਦੀ ਮੀਟਿੰਗ ਸੀ ਉਹ ਐਲਾਨ ਕਰ ਦਿੱਤਾ ਸੀ ਵੀ ਜੇਕਰ ਐਰਕੀ ਝੋਨੇ ਦੀ ਖਰੀਦ ਨਾ ਹੋਈ
ਤਾਂ ਜਿੱਥੇ ਜਿੱਥੇ ਸਮੱਸਿਆ ਆਊਗੀ ਉੱਥੇ ਉੱਥੇ ਵਿਚਾਰ ਕਰਕੇ ਅੰਦੋਲਨ ਜਿਹੜਾ ਕੀਤਾ ਜਾਊਗਾ। ਸਰਕਾਰ ਨੇ ਇਹਦੇ ਵੱਲ ਨਹੀਂ ਧਿਆਨ ਦਿੱਤਾ। ਮੁੱਖ ਮੰਤਰੀ ਸਾਹਿਬ ਨੇ ਮੀਟਿੰਗ ਕਰਕੇ ਕਿਸਾਨ ਲੀਡਰਾਂ ਨਾਲ ਸਮਾਂ ਵੀ ਲੈ ਲਿਆ, ਪਰ ਅਜੇ ਤੱਕ ਵੀ ਕਿਸਾਨਾਂ ਦੇ ਮਸਲੇ ਦਾ ਹੱਲ ਨਹੀਂ ਹੋਇਆ। 50% ਫਸਲ MSP ਤੋਂ ਥੱਲੇ 200 ਤੋਂ ਲੈ ਕੇ 400 ਤੱਕ ਘੱਟ ਰੇਟ ਦੇ ਵਿੱਚ ਲੁੱਟ ਲਈ ਗਈ। ਅੱਧੀ ਕਿਸਾਨਾਂ ਦੀ ਫਸਲ ਅੱਧੀ ਖੜੀ ਹੈਗੀ ਆ। ਜਿਵੇਂ ਤੁਹਾਨੂੰ ਪਤਾ ਹੀ ਆ ਵੀ ਫਗਵਾੜੇ ਦੇ ਵਿੱਚ ਦੁਆਬੇ ਦੇ ਕਿਸਾਨਾਂ ਨੇ ਐਕਸ਼ਨ ਕੀਤਾ ਔਰ ਜਿਵੇਂ ਕਿਸਾਨ ਰੋਲ ਰਹੇ ਸੀ ਔਰ ਇਹ ਤੋਂ ਕਹਾਂ ਅਸੀਂ ਕਿਹਾ ਸੀਗਾ ਵੀ ਪੰਜਾਬ ਜਾਮ ਹੋਊਗਾ, ਕੱਲ ਬਟਾਲੇ 'ਚ ਵੀ ਐਕਸ਼ਨ ਹੋਊਗਾ। ਤਾਂ ਹੁਣ ਜਿਹੜਾ ਫਗਵਾੜੇ ਵਾਲਾ ਮੋਰਚਾ ਵਾ ਉਹ 2 ਜਥੇਬੰਦੀਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੇ BKU ਦੁਆਬਾ ਪੂਰੇ ਜ਼ੋਰ ਨਾਲ ਜਿਹੜਾ ਉਹ ਲੜਾਈ ਲੜੂਗੀ। ਔਰ ਇਹ ਤੋਂ ਕਹਾਂ ਜਥੇਬੰਦੀਆਂ ਦੀ ਮੀਟਿੰਗ ਅਸੀਂ ਕੱਲ ਸੱਦ ਲਈ ਪੰਜਾਬ ਦੀਆਂ ਦੀ। ਕੱਲ ਉਸ ਮੀਟਿੰਗ ਦੇ ਵਿੱਚ ਅਗਲਾ ਫੈਸਲਾ ਕਰਾਂਗੇ ਕੀ ਕਰਨਾ ਹੈਗਾ। ਔਰ ਜਿਹੜਾ ਇਹ ਪ੍ਰਚਾਰ ਮਾਧਮਾਂ 'ਚ ਆ ਰਿਹਾ ਹੈਗਾ ਵੀ ਹਰ ਵਰਗ ਦੀਆਂ ਸਮੱਸਿਆਵਾਂ ਔਰ ਲੋਕਾਂ ਨੂੰ ਤੰਗੀ ਆਉਂਦੀ ਹੈ, ਠੀਕ ਆ, ਗੱਲ ਇਹ 'ਚ ਕੋਈ ਰੌਲਾ ਨਹੀਂ ਹੈ, ਪਰ ਸਮੱਸਿਆ ਕਿਸ ਕਿਸਮ ਦੀ ਹੁੰਦੀ ਆ? ਸਾਡੀ ਤਾਂ ਸਾਰੀ ਦੀ ਸਾਰੀ ਫਸਲ ਰੁਲ ਰਹੀ ਆ। ਕਹਿ ਲੋ ਵੀ ਸਾਡੀਆਂ ਅੰਦਰਾਂ ਨੂੰ ਹੱਥ ਪਾਇਆ ਸਰਕਾਰ ਨੇ। ਇਹ ਤੋਂ ਕਹਾਂ ਪੰਜਾਬ ਦੀ ਖੇਤੀ ਦੇ ਆਧਾਰਿਤ ਪੰਜਾਬ ਦਾ ਅਰਥਚਾਰਾ ਵਾ। ਥੋੜਾ ਦੰਦਾਂ ਥੱਲੇ ਚੱਥਿਓ। ਜੇ ਕਿਸਾਨ ਤੁਹਾਨੂੰ ਫਾਹੇ ਲੈਂਦਾ ਚੰਗਾ ਲੱਗਦਾ, ਤੁਹਾਨੂੰ ਸਲਫਾਸ ਦੀਆਂ ਗੋਲੀਆਂ ਖਾਂਦਾ ਚੰਗਾ ਲੱਗਦਾ, ਜਿੰਨੇ ਦੇਸ਼ ਦਾ ਅੰਨ ਭੰਡਾਰ ਭਰਿਆ ਔਰ ਪੰਜਾਬੀਆਂ ਲਈ ਇੱਕ ਰਾਹ ਦਸੇਰਾ ਬਣਿਆ, ਅੱਜ ਜਦੋਂ ਉਹਨੂੰ ਕੇਂਦਰ ਦੀ ਮੋਦੀ ਸਰਕਾਰ ਤੇ ਭਗਵੰਤ ਮਾਨ ਦੀ ਸਰਕਾਰ ਖਤਮ ਕਰਨ ਦਾ ਫੈਸਲਾ ਕਰ ਚੁੱਕੀ ਆ ਤੇ ਉਹ ਮਰਨ ਤੋਂ ਪਹਿਲੋਂ ਸਰਕਾਰਾਂ ਨਾਲ ਮੱਥਾ ਲਾਉਣਾ ਚਾਹੁੰਦਾ, ਤੇ ਫਿਰ ਇਹ ਕਹੋ ਵੀ ਹੁਣ ਸਾਨੂੰ ਲੋਕਾਂ ਨੂੰ ਤਕਲੀਫ ਹੁੰਦੀ ਆ, ਸਾਡੀਆਂ ਲਾਸ਼ਾਂ ਥਾਣੀ ਲੰਘ ਕੇ ਰਾਹ ਵਿਹਲੇ ਚਾਹੀਦੇ ਕਰਾ ਲਓ। ਅਸੀਂ ਤੁਹਾਡੀ ਸਮੱਸਿਆ ਨੂੰ ਸਮਝਦੇ ਹੈਗੇ ਆ। ਔਰ ਦੂਸਰਾ, ਕੇਂਦਰ ਦੀ ਮੋਦੀ ਸਰਕਾਰ ਨੂੰ ਵੀ ਇੰਨਾ ਸੌਖਾ ਨਹੀਂ ਹੈ ਖੇਤੀ ਮੰਡੀ ਤੋਂ ਭੱਜਣਾ। ਜਿਹੜੀ ਤੁਸੀਂ ਪਾਲਿਸੀ ਬਣਾਈ ਸੀ 3 ਕਾਨੂੰਨ, ਉਹ ਟੇਢੇ ਢੰਗ ਨਾਲ ਹੁਣ ਤੁਸੀਂ ਅੱਜ ਲਾਗੂ ਕਰਤੇ ਪੰਜਾਬ ਦੇ ਵਿੱਚ। ਤੁਸੀਂ ਖੇਤੀ ਮੰਡੀ ਚੋਂ ਭੱਜ ਰਹੇ ਜੇ, ਤੁਹਾਡਾ ਗਿਣ ਮਿੱਥ ਕੇ ਪੈਦਾ ਕੀਤਾ ਹੋਇਆ ਕ੍ਰਾਈਸਿਸ ਹੈਗਾ। ਤੀਸਰਾ, ਜਿੱਥੋਂ ਤੱਕ ਆਮ ਆਦਮੀ ਪਾਰਟੀ ਦਾ ਸਵਾਲ ਸੀ, ਇਹਦੇ ਬਾਰੇ ਕਿਹਾ ਜਾਂਦਾ ਸੀ ਕੇਜਰੀਵਾਲ ਸਾਹਿਬ ਬਾਰੇ ਵੀ ਇਹਨੇ ਥੱਲੇ ਖਾਕੀ ਨਿੱਕਰ ਪਾਈ ਹੋਈ ਆ। ਇਹ ਅੱਜ ਪਤਾ ਲੱਗ ਗਿਆ ਵੀ ਮਗਰ ਖਾਕੀ ਨਿੱਕਰ ਵੀ ਹੈਗੀ ਆ। ਅਸੀਂ ਸਮਝਿਆ ਕਦੀ ਜਿਹੜੇ ਪੰਜਾਬ ਦੇ ਅਕਾਲੀ ਦਲ ਦੇ ਲੀਡਰ ਸੀ ਉਹਨਾਂ ਦੇ ਵੀ ਕਿਹਾ ਜਾਂਦਾ ਸੀ ਖਾਕੀ ਨਿੱਕਰ ਪਾਈ ਆ, ਹੁਣ ਲੋਕਾਂ ਨੇ ਲਾਹਤੀ ਖਿੱਚ ਕੇ। ਔਰ ਹੁਣ ਨੰਗਾ ਚਿੱਟਾ ਹੋ ਗਿਆ। ਭਗਵੰਤ ਮਾਨ ਜੀ ਜਿਹੜੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਆ, ਉਹਨਾਂ ਨੇ ਪੂਰੇ ਪੰਜਾਬੀਆਂ ਤੇ ਕਿਸਾਨੀਆਂ ਦੀ ਪਿੱਠ ਤੇ ਛੁਰਾ ਮਾਰਿਆ। ਉਹਨਾਂ ਨੂੰ ਪਤਾ ਸੀ ਵੀ ਇਹ ਕ੍ਰਾਈਸਿਸ ਕਿੱਡਾ ਵੱਡਾ ਵਾ ਔਰ ਗੂੰਗੇ ਬਣੇ ਫਿਰਦੇ ਆ ਔਰ ਕੋਈ ਸ਼ਬਦ ਨਹੀਂ ਬੋਲ ਰਹੇ। ਕਿਸਾਨਾਂ ਦਾ ਮਸਲਾ ਵਿਗੜ ਰਿਹਾ। ਅਸਲ ਸਮੱਸਿਆ ਕੀ ਆ ਬਾਈ ਚੈਨਲ ਵਾਲਿਓ, ਇਹ ਵੀਡੀਓ ਵਿਖਾ ਦਿਓ। ਅਸਲ ਸੈਲਰ ਵਾਲੇ ਕਹਿ ਰਹੇ ਆ ਸਾਡੀ ਸਪੇਸ ਦੀ ਸਮੱਸਿਆ ਨਹੀਂ ਹੈ, ਜਗ੍ਹਾ ਦੀ ਸਮੱਸਿਆ ਨਹੀਂ ਹੈ। ਸੈਲਰਾਂ ਵਾਲਿਆਂ ਨੇ ਕਿਹਾ, ਉਹ ਕਹਿੰਦੇ ਆ ਵੀ ਪੰਜਾਬ ਸਰਕਾਰ ਜਾਂ ਕੇਂਦਰ ਸਿੰਗਲ ਗਰੰਟੀ ਤੇ ਸਾਰੀ ਪੈਡੀ ਸੈਲਰਾਂ 'ਚ ਲਾਵੇ, ਜਗ੍ਹਾ ਅਸੀਂ ਦੇਣੇ ਆ। ਕਹਿੰਦੇ ਬੰਦੇ ਰੱਖ ਕੇ ਰਾਖੀ ਵੀ ਕਰਾਂਗੇ। ਪਹਿਲੋਂ ਡਬਲ ਗਰੰਟੀ ਹੁੰਦੀ ਸੀ ਸੈਲਰ ਵਾਲੇ ਦੀ। ਉਹ ਕਿਉਂ ਕਹਿ ਰਹੇ? ਉਹਨਾਂ ਨੂੰ ਚੌਲ ਚੁੱਕੇ ਜਾਣ ਦਾ ਕੋਈ ਵੀ ਭਰੋਸਾ ਨਹੀਂ ਹੈ। ਔਰ ਦੂਸਰਾ, ਜੇ ਕਹਿੰਦੇ ਭਗਵੰਤ ਮਾਨ ਜੀ ਕਹਿੰਦੇ ਕੇਂਦਰ ਨਾਲ ਸਮਝੌਤਾ ਕਰ ਗਏ ਆ ਵੀ ਮਾਰਚ ਤੱਕ ਸੈਲਰਾਂ ਚੋਂ ਚੌਲ ਚੁੱਕ ਲੈਣਗੇ ਤੇ ਸਾਡੇ ਪਾਲਿਸੀ ਦੇ ਵਿੱਚ ਲਿਖ ਕੇ ਦੇ ਦਿਓ। ਸਭ ਤੋਂ ਸੌਖਾ ਰਾਹ ਇਹ ਆ। ਔਰ ਇਹਦੋਂ ਗਾਹਾਂ ਇਹ ਕੈਪਟਨ ਅਮਰਿੰਦਰ ਵੇਲੇ ਵੀ ਹੋਇਆ ਔਰ ਇਹਦੋਂ ਗਾਹਾਂ ਇਹ ਬਾਦਲ ਸਾਹਿਬ ਵੇਲੇ ਵੀ ਹੋਇਆ, ਇਹ ਫੈਸਲੇ ਹੋਏ। ਤਾਂ ਜੇ ਭਗਵੰਤ ਮਾਨ ਸਾਡਾ ਮੁੱਖ ਮੰਤਰੀ ਆ, ਹਿੰਮਤ ਕਰਕੇ ਸਿੰਗਲ ਗਰੰਟੀ ਦੇ ਸਾਰਾ ਝੋਨਾ ਲਵਾਵੇ, ਕੱਲ ਹੀ ਸਾਰੇ ਮਸਲੇ ਦਾ ਹੱਲ ਹੋ ਜਾਂਦਾ ਵਾ। ਇਹ ਦੋਗਾ ਅਸੀਂ ਸਾਫ਼ ਕਹਿ ਦੇਣਾ ਚਾਹੁੰਦੇ ਪੰਜਾਬ ਦੇ DGP ਨੂੰ ਵੀ ਤੁਸੀਂ ਲਾਅ ਐਂਡ ਆਰਡਰ ਨੂੰ ਸਮਝ ਰਹੇ ਹੋ, ਹੁਣ ਪੰਜਾਬ ਦੀ ਅਮਨ ਸ਼ਾਂਤੀ ਨੂੰ ਲਾਂਬੂ ਲਾਉਣ ਵਾਲੇ ਪਾਸੇ ਸਰਕਾਰਾਂ ਚੱਲੀਆਂ। ਤੁਸੀਂ ਭਗਵੰਤ ਮਾਨ ਨੂੰ ਰਿਪੋਰਟ ਕਰਨ ਦੀ ਬਜਾਏ ਕੇਜਰੀਵਾਲ ਨੂੰ ਕਰੋ, ਜਿਹੜੇ ਦਿੱਲੀੋਂ ਸਰਕਾਰ ਚਲਾ ਰਹੇ ਆ। ਔਰ ਜਿਹੜੇ SSP ਬਟਾਲਾ
ਸਾਡੀ ਜਥੇਬੰਦੀ ਦੇ ਆਗੂ ਕੋ ਗਏ, ਅਸੀਂ ਡਿਟੇਨ ਕਰ ਲਾਂਗੇ, ਕਰਿਓ SLR ਚ ਪਾ ਕੇ ਆਇਓ ਬਰੂਦ ਵਾਲੀਆਂ, ਦਵਾਂਗੇ ਤੁਹਾਨੂੰ ਮੂੰਹ ਤੋੜਵਾ ਜਵਾਬ। ਔਰ ਤੁਸੀਂ ਯਾਦ ਰੱਖਿਓ ਕੱਲ ਬਟਾਲਾ ਵੀ ਜਾਮ ਹੋਊ, ਜੇ ਕੋ ਕਹਿੰਦਾ ਇਹ ਜਾਮ ਲੱਗਣ ਨਹੀਂ ਦੇਣਾ ਉਹ ਭਾਜਪਾ ਦਾ ਟਾਊਟ ਹੋ ਸਕਦਾ ਵਾ। ਇਸ ਕਰਕੇ ਭਰਾਵੋ ਸਾਰੇ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਦੇਸ਼ ਦੇ ਕਿਸਾਨਾਂ ਨੂੰ ਬੇਨਤੀ ਆ ਵੀ ਅੱਜ ਮੰਡੀ ਤੋੜਨ ਦਾ ਫੈਸਲਾ ਕਰ ਲਿਆ ਹੈ, ਟੁੱਟਣ ਨਹੀਂ ਦੇਣੀ ਔਰ ਫਗਵਾੜੇ ਵਾਲੇ ਮੋਰਚੇ ਨੂੰ ਹੋਰ ਮਜ਼ਬੂਤ ਕਰਾਂਗੇ ਔਰ ਕਿਸਾਨਾਂ ਮਜ਼ਦੂਰਾਂ ਦਾ ਦਾਣਾ ਦਾਣਾ ਵਕਵਾਵਾਂਗੇ ਔਰ ਪੰਜਾਬ ਦੀ ਆਮ ਆਦਮੀ ਦੀ ਸਰਕਾਰ ਔਰ ਕੇਂਦਰ ਦੀ ਭਾਜਪਾ ਸਰਕਾਰ ਨੂੰ ਮੂੰਹ ਤੋੜ ਜਵਾਬ ਦੇਵਾਂਗੇ।